ਉਹ ਲੋਕ ਕੌਣ ਨੇ ਜਿਹੜੇ ਜ਼ਮੀਨ ਦੇਣਾ ਚਾਹੁੰਦੇ ਆ? ਹੁਸ਼ਿਆਰਪੁਰ ਤੋਂ ਕੋਈ ਨਹੀਂ ਦੇਣਾ ਚਾਹੁੰਦਾ, ਜਲੰਧਰ ਤੋਂ ਕੋਈ ਨਹੀਂ ਦੇਣਾ ਚਾਹੁੰਦਾ, ਜੋਧਾਂ ਗਏ ਆ ਉੱਥੇ ਕੋਈ ਨਹੀਂ ਜ਼ਮੀਨ ਦੇਣਾ ਚਾਹੁੰਦਾ, ਨਾ ਤੁਸੀਂ ਦੇਣਾ ਚਾਹੁੰਦੇ ਹੋ। ਫਿਰ ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਸਰਕਾਰ ਪ੍ਰਚਾਰ ਰਹੀ ਹੈ ਵੀ ਕਿਸਾਨ ਤਾਂ ਬਹੁਤ ਖੁਸ਼ ਨੇ? ਅਸੀਂ ਤਾਂ ਆਪ ਹੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਵੀ ਸਾਨੂੰ ਉਹਨਾਂ ਦੇ ਨਾਮ ਤੇ ਪਿੰਡ ਤਾਂ ਦੱਸੋ ਜੀ ਸਾਨੂੰ, ਵੀ ਕਿਹੜੇ ਹੈਗੇ ਆ ਕਿਸਾਨ ਆ ਜਿਹੜੇ ਜ਼ਮੀਨ ਦੇਣਾ ਚਾਹੁੰਦੇ ਆ। ਕਿ ਇਹਨਾਂ ਨੇ ਜਗਬਾਣੀ ਦੇ ਅਖਬਾਰ ਦੇ ਵਿੱਚ ਦਿੱਤੀ ਸੀ ਵੀ ਜੈਨ ਸਾਹਿਬ ਆਪਣੀ 100 ਏਕੜ ਜ਼ਮੀਨ ਦੇ ਰਹੇ, ਪਰ ਜਦੋਂ ਅਸੀਂ ਉਸ ਪਿੰਡ 'ਤੇ ਜਾ ਕੇ ਪਤਾ ਕੀਤਾ ਨਾ ਤਾਂ ਉੱਥੇ ਕੋਈ ਜੈਨ ਸਾਹਿਬ ਸੀ, ਨਾ ਕੋਈ 100 ਏਕੜ ਉਹਨਾਂ ਦੀ ਜ਼ਮੀਨ ਸੀ। ਇੱਕ ਮਰਲਾ ਜਦੋਂ ਬੰਦਾ ਹੀ ਨਹੀਂ ਤੇ ਉਹਦੀ ਜ਼ਮੀਨ ਵੀ ਕੀ ਨਾਮ। ਦੇਖੋ ਜੀ, ਸਾਡੇ ਤਾਂ ਪਟਵਾਰੀ ਤੇ ਕਨਗੋ ਆਏ ਸੀਗੇ, ਉਹ ਦੱਸਦੇ ਸੀ ਵੀ ਅਸੀਂ ਸਰਕਾਰ ਦੀ ਪਾਲਿਸੀ ਤੁਹਾਨੂੰ ਦੱਸਣਾ ਸੀ ਕਿ ਜਦੋਂ ਅਸੀਂ ਜ਼ਮੀਨ ਹੀ ਨਹੀਂ ਦੇਣੀ ਅਸੀਂ ਸੁਣਨੀ ਕਿਉਂ ਆ? ਜੇ ਤਾਂ ਅਸੀਂ ਜ਼ਮੀਨ ਦੇਣੀ ਹੋਵੇ ਫਿਰ ਤਾਂ ਅਸੀਂ ਤੁਹਾਡੀ ਪਾਲਿਸੀ ਸੁਣੀਏ। ਅਸੀਂ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਮਤੇ ਸੀਗੇ ਪਾ ਦਿੱਤੇ ਗਏ ਆ। ਉਦੋਂ ਬਾਅਦ ਸਾਡੇ ਸੈਕਟਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਉਹਨਾਂ ਨੇ ਸਰਪੰਚਾਂ ਨੂੰ ਵੀ ਸਾਡਿਆਂ ਨੂੰ ਫੋਨ ਕੀਤਾ। ਕਿਹਨਾਂ ਨੇ ਜੀ? ਸੈਕਟਰੀਆਂ ਨੇ। ਠੀਕ ਹੈ ਜੀ। ਵੀਡੀਓ ਦਫ਼ਤਰ ਤੋਂ ਫੋਨ ਆਇਆ ਵੀ ਤੁਸੀਂ ਇਹ ਗਲਤ ਕੀਤਾ, ਫਲਾਨਾ ਕੀਤਾ। ਸਾਨੂੰ ਇਹ ਬੜਾ ਦੁੱਖ ਹੋ ਰਿਹਾ ਵੀ ਜਿਹੜੇ MLA 92 93 ਬਣੇ ਆ, ਉਹ ਕਿਉਂ ਨਹੀਂ ਜਾ ਕੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਇਹ ਪਾਲਿਸੀ ਗਲਤ ਆ, ਵੀ ਇਹਨੂੰ ਜਿਹੜੀ ਆ ਰੱਦ ਕੀਤਾ ਜਾਵੇ। ਸਾਨੂੰ ਬੜਾ ਇਸ ਗੱਲ ਦਾ ਅਫਸੋਸ ਹੁੰਦਾ। ਚਲੋ ਜੇ ਉਹ ਨਹੀਂ ਕਹਿੰਦੇ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਿਊਜ਼ ਚੈਨਲ ਵੀ ਦੇਖਦੇ ਆ, ਰੋਜ਼ ਅਖਬਾਰਾਂ ਵੀ ਪੜ੍ਹਦੇ ਆ ਵੀ ਇਹ ਕਿਸਾਨ ਆ ਜਿਹੜੇ ਸੜਕਾਂ 'ਤੇ ਬੈਠੇ ਆ ਰੋਜ਼ ਵਿਰੋਧ ਕਰ ਰਹੇ ਆ ਵੀ ਜੇ ਪਾਲਿਸੀ ਮਾੜੀ ਆ ਤਾਂ ਨਹੀਂ ਇਹਨਾਂ ਨੂੰ ਚੰਗੀ ਲੱਗਦੀ ਤਾਂ ਮੈਂ ਰੱਦ ਕਰ ਦੇਵਾਂ। ਮੁੰਡਿਆ ਸਾਹਿਬ ਉਹ ਟਕਰਾਅ ਦਾ ਰਾਹ ਚੁਣ ਰਹੇ, ਟਕਰਾਅ ਵੀ ਚੁਣ ਰਹੇ। ਮੁੰਡਿਆ ਸਾਹਿਬ ਆਪਣੀ ਜ਼ਮੀਨ ਦੇਣ ਜੀ, ਜੇ ਚੰਗੀ ਆ। ਇਹਨਾਂ ਕੋਲੇ 100-150 ਏਕੜ ਆ, ਗੱਜਣ ਮਾਜਰਾ ਸਾਹਿਬ ਕੋਲੇ 150-200 ਕਿੱਲਾ ਵਾ। ਇਹ ਆਪਣੀ ਪਾਲਿਸੀ ਲੈਣ, ਕਰੋੜਾਂ ਰੁਪਈਆ ਬਣਾਉਣ, ਸਾਨੂੰ ਤਾਂ ਕਰੋੜਾਂ ਦੀ ਲੋੜ ਹੀ ਨਹੀਂ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ TV USA ਵੇਖ ਸੁਣ ਰਹੇ ਹੋ ਤੁਸੀਂ। ਲੈਂਡ ਪੂਲਿੰਗ 2025 ਨੀਤੀ ਜਿਹੜੀ ਕਿ ਇਸ ਸਮੇਂ ਸਰਕਾਰ ਦੇ ਗਲੇ ਦੀ ਜਿੱਥੇ ਹੱਡੀ ਬਣ ਚੁੱਕੀ ਹੈ, ਉੱਥੇ ਹੀ ਕਿਸਾਨ ਲਗਾਤਾਰ ਪ੍ਰੋਗਰਾਮ ਦੇ ਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਰਹੇ ਨੇ। ਅਸੀਂ ਤੁਹਾਨੂੰ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਦੇ ਯੋਧਾਂ ਤੋਂ ਜਿੱਥੇ ਰਿਪੋਰਟਾਂ ਦਿਖਾਈਆਂ ਨੇ, ਉੱਥੇ ਹੀ ਅੱਜ ਇੱਕ ਹੋਰ ਏਰੀਆ ਜਿੱਥੇ ਦੀ ਕਾਫੀ ਜ਼ਮੀਨ ਇਸ ਪੂਲਿੰਗ ਨੀਤੀ ਦੇ ਤਹਿਤ ਆਈ ਹੈ, ਉਹਨਾਂ ਲੋਕਾਂ ਦੇ ਨਾਲ ਮਿਲਾਉਂਦੇ ਆ। ਬਾਈ ਹੁਣੀ ਦਿਦਾਰ ਢਿੱਲੋਂ ਜੀ ਮੌਜੂਦ ਨੇ ਸਾਡੇ ਨਾਲ, ਇਹਨਾਂ ਦੇ ਕੋਲੋਂ ਜਾਣਦੇ ਆ। ਇਹ ਸਾਬਕਾ ਸਰਪੰਚ ਵੀ ਨੇ। ਇਹਨਾਂ ਦੇ ਏਰੀਏ ਦੇ ਕਿੰਨੇ ਪਿੰਡ ਤੇ ਕਿੰਨੀ ਜ਼ਮੀਨ ਆਈ ਹੈ? ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਹਾਡੇ ਏਰੀਏ ਦੇ ਵਿੱਚ ਕਿਹੜੇ ਪਿੰਡ ਦੀ ਕਿੰਨੀ ਕੁੱਲ ਜ਼ਮੀਨ ਵਿੱਚ ਆਈ ਹੈ ਤੇ ਤੁਸੀਂ ਉਹਦੇ ਲਈ ਕਿਹੋ ਜੀ ਲਾਮਬੰਦੀ ਕਰ ਰਹੇ ਹੋ? ਸਾਡੇ ਜੀ 4 ਪਿੰਡਾਂ ਦੀ ਮਲਕ, ਜਗਰਾਉਂ, ਪੱਤੀ ਮਲਕ, ਅਲੀਗੜ੍ਹ ਤੇ ਪੂਨਾ, ਅਗਵਾੜ, ਗੁਜਰਾਂ, ਇਹਨਾਂ ਦੀ ਪਿੰਡਾਂ ਦੀ 511 ਏਕੜ ਜ਼ਮੀਨ ਆ ਜਿਹੜੀ ਇਹ ਪਾਲਿਸੀ ਦੇ ਅਧੀਨ ਆਈ ਹੈ। ਅਸੀਂ ਹੁਣ ਜਿਹੜੇ ਕਿਸਾਨ ਆ ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਆ। ਪਹਿਲਾਂ ਤਾਂ ਪੰਚਾਇਤ ਵੱਲੋਂ ਮਤੇ ਪਾਏ ਗਏ ਇਸ ਦੇ ਵਿਰੁੱਧ ਵੀ ਅਸੀਂ ਜ਼ਮੀਨ ਨਹੀਂ ਦੇਣੀ ਚਾਹੁੰਦੇ। ਫਿਰ ਅਸੀਂ ਸਾਰੇ ਕਿਸਾਨਾਂ ਨੇ ਆਪੋ ਆਪਣੀ ਜ਼ਮੀਨ ਦੇ ਖਸਰਾ ਨੰਬਰ ਪਾ ਕੇ ਬਕਾਇਦਾ ਉਹਦਾ ਐਫੀਡੈਵਿਟ ਬਣਾ ਕੇ ਗਲਾਡਾ ਦੇ ਦਫ਼ਤਰ ਜਮ੍ਹਾਂ ਕਰਾ ਦਿੱਤਾ ਵੀ ਅਸੀਂ ਕੋਈ ਵੀ ਜ਼ਮੀਨ ਦੇਣੀ ਨਹੀਂ ਚਾਹੁੰਦੇ। ਸਾਡੇ 4 ਪਿੰਡਾਂ 'ਚੋਂ ਕਿਸੇ ਵੀ ਕਿਸਾਨ ਨੇ ਇੱਕ ਵੀ ਮਰਲੇ ਵਾਲਾ ਸਹਿਮਤ ਨਹੀਂ ਹੋਇਆ ਕਿ ਜਿਹੜਾ ਕੋਈ ਜ਼ਮੀਨ ਦੇਣੀ ਚਾਹੁੰਦਾ। ਫਿਰ ਉਹ ਲੋਕ ਕੌਣ ਨੇ ਜਿਹੜੇ ਜ਼ਮੀਨ ਦੇਣਾ ਚਾਹੁੰਦੇ ਆ? ਹੁਸ਼ਿਆਰਪੁਰ ਤੋਂ ਕੋਈ ਨਹੀਂ ਦੇਣਾ ਚਾਹੁੰਦਾ, ਜਲੰਧਰ ਤੋਂ ਕੋਈ ਨਹੀਂ ਦੇਣਾ ਚਾਹੁੰਦਾ, ਜੋਧਾਂ ਗਏ ਆ ਉੱਥੇ ਕੋਈ ਨਹੀਂ ਜ਼ਮੀਨ ਦੇਣਾ ਚਾਹੁੰਦਾ, ਨਾ ਤੁਸੀਂ ਦੇਣਾ ਚਾਹੁੰਦੇ ਹੋ। ਫਿਰ ਉਹ ਲੋਕ ਕੌਣ ਨੇ ਜਿਨ੍ਹਾਂ ਨੂੰ ਸਰਕਾਰ ਪ੍ਰਚਾਰ ਰਹੀ ਹੈ ਵੀ ਕਿਸਾਨ ਤਾਂ ਬਹੁਤ ਖੁਸ਼ ਨੇ? ਅਸੀਂ ਤਾਂ ਆਪ ਹੀ ਸਰਕਾਰ ਨੂੰ ਪੁੱਛਣਾ ਚਾਹੁੰਦੇ ਵੀ ਸਾਨੂੰ ਉਹਨਾਂ ਦੇ ਨਾਮ ਤੇ ਪਿੰਡ ਤਾਂ ਦੱਸੋ ਜੀ ਸਾਨੂੰ, ਵੀ ਕਿਹੜੇ ਹੈਗੇ ਆ ਕਿਸਾਨ ਆ ਜਿਹੜੇ ਜ਼ਮੀਨ ਦੇਣਾ ਚਾਹੁੰਦੇ ਆ। ਪਰ ਸਾਨੂੰ ਹੁਣ ਪਹਿਲਾਂ ਪਤਾ ਲੱਗਿਆ ਵਾ ਵੀ ਐਵੇਂ ਕੋਈ ਇਹਨਾਂ ਨੇ ਫੇਕ ਕਿਸਾਨ ਖੜੇ ਕਰਕੇ ਨਾ ਵੀ ਅਖਬਾਰਾਂ ਦੇ ਵਿੱਚ ਦਿੱਤਾ ਸੀ, ਕਿਉਂਕਿ ਪਿਛਲੇ ਦਿਨ ਜਗਬਾਣੀ ਦੇ ਅਖਬਾਰ ਦੇ ਵਿੱਚ ਦਿੱਤੀ ਸੀ ਵੀ ਜੈਨ ਸਾਹਿਬ ਆਪਣੀ 100 ਏਕੜ ਜ਼ਮੀਨ ਦੇ ਰਹੇ, ਪਰ ਜਦੋਂ ਅਸੀਂ ਉਸ ਪਿੰਡ 'ਤੇ ਜਾ ਕੇ ਪਤਾ ਕੀਤਾ ਨਾ ਤਾਂ ਉੱਥੇ ਕੋਈ ਜੈਨ ਸਾਹਿਬ ਸੀ, ਨਾ ਕੋਈ 100 ਏਕੜ ਉਹਨਾਂ ਦੀ ਜ਼ਮੀਨ ਸੀ। ਇੱਕ ਮਰਲਾ ਜਦੋਂ ਬੰਦਾ ਹੀ ਨਹੀਂ ਤੇ ਉਹਦੀ ਜ਼ਮੀਨ ਵੀ ਕੀ ਨਾਮ। ਇਹ ਸਾਰੀਆਂ ਫੇਕ ਨਿਊਜ਼ ਸੀਗੀਆਂ। ਅੱਛਾ ਜੀ। ਅਸੀਂ ਤਾਂ ਆਪ ਕਹਿੰਦੇ ਹਾਂ ਸਰਕਾਰ ਨੂੰ ਦੱਸੋ ਵੀ ਕਿਹੜੇ ਪਿੰਡ ਦਾ ਬੰਦਾ ਵਾ, ਉਹਨਾਂ ਨੂੰ ਸਾਨੂੰ ਜ਼ਾਹਰ ਕਰੋ ਵੀ ਆਹ ਬੰਦਾ ਇੰਨੀ ਏਕੜ ਜ਼ਮੀਨ ਦੇਣੀ ਚਾਹੁੰਦਾ ਵਾ। ਕੋਈ ਕਿਸਾਨ ਜ਼ਮੀਨ ਦੇਣੀ ਨਹੀਂ ਚਾਹੁੰਦਾ। ਤੇ ਜੇਕਰ ਆਪਾਂ ਮੰਨ ਲਈਏ ਕਿ ਪਿੰਡ ਨੂੰ 2 ਧੜਿਆਂ 'ਚ ਵੰਡਣ ਦੀ ਕੋਸ਼ਿਸ਼ ਕੀਤੀ ਜਾਂਦੀ, ਜਿੱਦਾਂ ਸਾਡੇ ਇੱਥੇ ਜਲੰਧਰ 'ਚ ਕੋਟ ਕਲਾਂ ਪਿੰਡ ਹੈ, ਬਾਈ ਹੁਣੀ ਦੱਸਿਆ ਸੀ ਕਿ ਉੱਥੇ ਰਾਤ ਦੇ ਸਮੇਂ ਆਉਂਦੇ ਨੇ, ਹਿੰਦੀ 'ਚ ਪਰਫਾਰਮ ਹੈ ਉਹਨਾਂ ਦੇ ਕੋਲ, ਤੇ ਇੱਕ FAQ ਆ ਉਹ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਆਪੇ ਹੀ ਟਿਕ ਮਾਰਕ ਕਰਾ ਰਹੇ ਨੇ। ਅਸੀਂ ਵੀ ਉਹ ਰਿਪੋਰਟਾਂ ਜਨਤਕ ਕੀਤੀਆਂ ਨੇ ਕਿ ਤੁਸੀਂ ਸਹਿਮਤ ਹੋ ਪਾਲਿਸੀ ਦੇ ਨਾਲ ਜਾਂ ਨਹੀਂ, ਤੁਸੀਂ ਜ਼ਮੀਨ ਦੇਣਾ ਚਾਹੁੰਦੇ ਹੋ ਜਾਂ ਨਹੀਂ। ਪੇਸ਼ੇਵਰ ਡਾਕਟਰ ਆ ਕੇ ਆਪਣੀ ਕਹਿ ਲਈਏ ਵੀ ਪਾਲਿਸੀ ਸਰਕਾਰ ਦੀ ਹੈ, ਪ੍ਰਮੋਟ ਉਹਨੂੰ ਆਮ ਆਦਮੀ ਪਾਰਟੀ ਦੇ ਲੋਕ ਆ ਕੇ ਕਰ ਰਹੇ ਨੇ। ਜੇਕਰ ਤੁਹਾਡੇ ਪਿੰਡਾਂ ਦੇ ਵਿੱਚ ਇਹੋ ਜਿਹਾ ਕੁਝ ਹੋਇਆ ਉਹ ਦੱਸੋ, ਜੇ ਨਹੀਂ ਹੋਇਆ ਤਾਂ ਤੁਸੀਂ ਇਹਦੇ ਲਈ ਕਿਹੋ ਜਿਹੀ ਲਾਮਬੰਦੀ ਕਰ ਰਹੇ ਹੋ ਕਿ ਤੁਹਾਡੇ ਪਿੰਡਾਂ 'ਚ ਇਹ ਚੀਜ਼ਾਂ ਨਾ ਹੋਣ? ਦੇਖੋ ਜੀ, ਸਾਡੇ ਤਾਂ ਪਟਵਾਰੀ ਤੇ ਕਨਗੋ ਆਏ ਸੀਗੇ, ਉਹ ਦੱਸਦੇ ਸੀ ਵੀ ਅਸੀਂ ਸਰਕਾਰ ਦੀ ਪਾਲਿਸੀ ਤੁਹਾਨੂੰ ਦੱਸਣਾ ਸੀ ਕਿ ਜਦੋਂ ਅਸੀਂ ਜ਼ਮੀਨ ਹੀ ਨਹੀਂ ਦੇਣੀ ਅਸੀਂ ਸੁਣਨੀ ਕਿਉਂ ਆ? ਜੇ ਤਾਂ ਅਸੀਂ ਜ਼ਮੀਨ ਦੇਣੀ ਹੋਵੇ ਫਿਰ ਤਾਂ ਅਸੀਂ ਤੁਹਾਡੀ ਪਾਲਿਸੀ ਸੁਣੀਏ। ਜਦੋਂ ਅਸੀਂ ਜ਼ਮੀਨ ਹੀ ਨਹੀਂ ਦੇਣੀ ਅਸੀਂ ਤਾਂ ਪਾਲਿਸੀ ਸੁਣਨੀ ਨਹੀਂ। ਅਸੀਂ ਉਹਨਾਂ ਦਾ ਵਿਰੋਧ ਕਰਕੇ ਕਾਲੀਆਂ ਝੰਡੀਆਂ ਦਿਖਾ ਕੇ ਉਹਨਾਂ ਨੂੰ ਮੋੜਿਆ। ਉਹਨਾਂ ਨੂੰ ਇਹ ਵੀ ਗੱਲ ਕਹੀ ਆ ਵੀ ਜਾ ਕੇ ਇਹ ਸਾਡੀ ਗੱਲ ਆ, ਜਿਹੜੀ ਆਵਾਜ਼ ਆ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾ ਦਿਓ ਵੀ ਉਹ ਕਿਸਾਨ ਆ ਜਿਹੜੇ ਉਹ ਤਾਂ ਨਾਂ ਲੈਣ ਲਈ ਤਿਆਰ ਨਹੀਂ ਵੀ ਅਸੀਂ ਜ਼ਮੀਨ ਦੇਣੀ ਆ।
ਠੀਕ ਹੈ ਨਾ। ਪਾਲਿਸੀ ਸੁਣਨੀ ਤਾਂ ਇੱਕ ਪਾਸੇ ਰਹੀ ਹੈ। ਅਸੀਂ ਆਹੀ ਕਿਸਾਨਾਂ ਨੂੰ ਬੇਨਤੀ ਕਰਾਂਗੇ ਵੀ ਸਾਰੇ ਕਿਸਾਨ ਵੀਰ ਤੁਸੀਂ ਇਹਨਾਂ ਦੇ ਕਿਸੇ ਵੀ ਫਾਰਮ ਤੇ ਜੋ ਕਿ ਲੈ ਕੇ ਆਉਂਦੇ ਆ ਕਿਸੇ ਤੇ ਕੋਈ ਸਾਈਨ ਨਾ ਕਰੋ, ਕੁਛ ਨਾ ਕਰੋ, ਇਹਨਾਂ ਨਾਲ ਗੱਲਬਾਤ ਨਾ ਕਰੋ, ਇਹਨਾਂ ਦਾ ਚੁੱਪ ਕਰਕੇ ਵਿਰੋਧ ਕਰਕੇ ਇਹਨਾਂ ਨੂੰ ਪਿੰਡਾਂ 'ਚੋਂ ਵਾਪਸ। ਅੱਛਾ, ਇੱਕ ਤੁਸੀਂ ਗੱਲ ਪਹਿਲਾਂ ਅੰਦਰ ਵੀ ਕਹੀ ਸੀ ਕਿ ਮਤੇ ਪਾਏ ਜਾ ਰਹੇ ਨੇ, ਤੁਸੀਂ ਮਤੇ ਪਾ ਰਹੇ ਹੋ, ਮਤੇ ਪਾਉਂਦੇ ਸਮੇਂ ਤੁਹਾਨੂੰ ਪੰਚਾਇਤ ਵਿਭਾਗ ਦਾ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਹੈ? ਪੰਚਾਇਤ ਸੈਕਟਰੀ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ, ਉਸ ਨੂੰ ਤੁਸੀਂ ਸੰਦੇਸ਼ ਪਹੁੰਚਾਉਂਦੇ ਹੋਵੋਗੇ, ਪਰ ਉਹ ਸਾਰੇ ਦੇ ਵਿੱਚ ਸਹਿਯੋਗ ਕਰ ਰਿਹਾ ਹੈ ਪੰਚਾਇਤ ਵਿਭਾਗ, ਡੀਡੀਪੀਓ ਬੀਡੀਪੀਓ, ਉਹਨਾਂ ਦੇ ਵੱਲੋਂ ਕੋਈ ਦਬਾਅ ਤਾਂ ਨਹੀਂ ਪਾਇਆ ਜਾਂਦਾ ਪੰਚਾਇਤਾਂ ਦੇ ਉੱਪਰ ਵੀ ਅਜਿਹਾ ਨਾ ਕਰੋ ਜਾਂ ਤੁਹਾਡਾ ਮਤਾ ਸਹੀ ਨਹੀਂ? ਖਾਸ ਤੌਰ ਤੇ ਗ੍ਰਾਮ ਸਭਾ 'ਚ ਪਿਆ ਹੋਇਆ ਮਤਾ ਦੀ ਕਹਿੰਦੇ ਜ਼ਿਆਦਾ ਵੈਲਿਊ ਹੈ, ਪੰਚਾਇਤ ਆਪਣੇ ਪੱਧਰ ਤੇ ਪਾਵੇ ਤਾਂ ਉਹਨੂੰ ਡਰਾ ਵੀ ਸਕਦੇ ਨੇ। ਨਹੀਂ ਜੀ, ਸਾਡੇ ਪਿੰਡਾਂ ਦੇ ਵਿੱਚ ਦੋਹਾਂ ਤਰ੍ਹਾਂ ਦੀ ਗ੍ਰਾਮ ਪੰਚਾਇਤ ਵਾਲ ਵੀ ਪੈ ਰਿਹਾ ਤੇ ਗ੍ਰਾਮ ਸਭਾ ਵਾਲੇ ਵੀ ਜਿਹੜੇ ਮਤੇ ਆ ਉਹ ਸਾਰੇ ਪੈ ਰਹੇ ਆ, ਸਾਰੇ ਪਿੰਡਾਂ 'ਚ ਪੈ ਰਹੇ ਆ। ਅਸੀਂ ਸ਼ੁਰੂਆਤ ਦੇ ਵਿੱਚ ਹੀ ਜਿਹੜੇ ਮਤੇ ਸੀਗੇ ਪਾ ਦਿੱਤੇ ਗਏ ਆ। ਉਦੋਂ ਬਾਅਦ ਸਾਡੇ ਸੈਕਟਰੀਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ, ਉਹਨਾਂ ਨੇ ਸਰਪੰਚਾਂ ਨੂੰ ਵੀ ਸਾਡਿਆਂ ਨੂੰ ਫੋਨ ਕੀਤਾ। ਕਿਹਨਾਂ ਨੇ ਜੀ? ਸੈਕਟਰੀਆਂ ਨੇ ਜੀ। ਠੀਕ ਹੈ ਜੀ। ਵੀਡੀਓ ਦਫ਼ਤਰ ਤੋਂ ਫੋਨ ਆਇਆ ਵੀ ਤੁਸੀਂ ਇਹ ਗਲਤ ਕੀਤਾ, ਫਲਾਨਾ ਕੀਤਾ। ਚਲੋ ਮੁੜ ਕੇ ਉਸ ਗੱਲ ਨੂੰ ਸਾਡੇ ਸਰਪੰਚਾਂ ਨੇ ਇਹ ਕਹਿਤਾ ਵੀ ਅਸੀਂ ਪਿੰਡ ਦੇ ਲੋਕਾਂ ਨਾਲ ਖੜੇ ਆ, ਜਦੋਂ ਕਿ ਸਾਨੂੰ ਸਰਪੰਚ ਆ ਜਾਂ ਪੰਚ ਆ ਸਾਡੇ ਪਿੰਡਾਂ ਦੇ ਲੋਕਾਂ ਨੇ ਬਣਾਇਆ। ਜੋ ਪਿੰਡ ਦੇ ਲੋਕ ਕਹਿਣਗੇ ਅਸੀਂ ਪਿੰਡ ਦੀ ਬਿਹਤਰੀ ਲਈ ਉਹੀ ਕਰਾਂਗੇ। ਜੀ। ਸੋ ਇਹ ਸਾਰੇ ਦੇ ਵਿੱਚ ਹੁਣ ਤੁਸੀਂ ਸੰਘਰਸ਼ ਤਾਂ ਕਰ ਰਹੇ ਹੋ, ਪਰ ਮੀਟਿੰਗ ਦੇ ਲਈ ਕੋਈ ਰਾਹ ਇਖਤਿਆਰ ਕੀਤਾ ਜਾ ਰਿਹਾ ਹੈ? ਤੁਸੀਂ ਮੁੱਖ ਮੰਤਰੀ ਸਾਹਿਬ ਨਾਲ, ਹਾਊਸਿੰਗ ਡਿਪਾਰਟਮੈਂਟ ਦੇ ਮੰਤਰੀ ਸਾਹਿਬ ਮੁੰਡੀਆਂ ਸਾਹਿਬ, ਉਹਨਾਂ ਦੇ ਨਾਲ ਕਿਸੇ ਨਾਲ ਸੰਪਰਕ ਸਾਧ ਰਹੇ ਹੋ ਤਾਂ ਕਿ ਸੰਘਰਸ਼ ਕਰਨ ਦੇ ਨਾਲ ਨਾਲ ਸਿੱਧੀ ਗੱਲ ਵੀ ਹੋ ਸਕੇ ਵੀ ਭਾਈ ਤੁਸੀਂ ਉਹਨਾਂ ਨੂੰ ਦੱਸਤਾ ਸਕੋ ਵੀ ਤੁਹਾਨੂੰ ਖਰਾਬੀਆਂ ਕੀ ਲੱਗਦੀਆਂ ਨੇ ਜਾਂ ਦੇਣੀ ਕਿਉਂ ਨਹੀਂ ਚਾਹੁੰਦੇ? ਦੇਖੋ ਜੀ, ਜਦੋਂ ਆਪਾਂ ਪਿੰਡ ਦਾ ਪੰਚ ਚੁਣਦੇ ਆ ਨਾ ਜੀ, ਉਹਦੀ ਡਿਊਟੀ ਹੁੰਦੀ ਹੈ ਵੀ ਸਰਪੰਚ ਨੂੰ ਜਾ ਕੇ ਪਿੰਡਾਂ ਦਾ ਦੁੱਖ ਪਿੰਡ ਵਾਲੇ ਲੋਕਾਂ ਦਾ ਦੱਸੇ ਵੀ ਜੀ ਆ ਆਪਣੇ ਪਿੰਡ 'ਚ। ਸਰਪੰਚ ਦੀ ਡਿਊਟੀ ਹੁੰਦੀ ਹੈ ਐਮਐਲਏ ਨੂੰ ਦੱਸੇ ਜੀ, ਐਮਐਲਏ ਦੀ ਡਿਊਟੀ ਹੁੰਦੀ ਹੈ ਜੀ ਮੁੱਖ ਮੰਤਰੀ ਨੂੰ ਦੱਸੇ। ਹੁਣ ਸਾਡੇ ਸਰਪੰਚ ਆ ਉਹ ਤਾਂ ਵਿਚਾਰੇ ਰੋਜ਼ ਸਾਡੇ ਨਾਲ ਕਹਿੰਦੇ ਆ ਜੀ ਇਹ ਪਾਲਿਸੀ ਗਲਤ ਆ, ਕਿਸਾਨ ਮਾਰੂ ਨੀਤੀ ਆ। ਪਰ ਸਾਨੂੰ ਇਹ ਬੜਾ ਦੁੱਖ ਹੋ ਰਿਹਾ ਵੀ ਜਿਹੜੇ ਐਮਐਲਏ 92 93 ਬਣੇ ਆ ਉਹ ਕਿਉਂ ਨਹੀਂ ਜਾ ਕੇ ਮੁੱਖ ਮੰਤਰੀ ਨੂੰ ਕਹਿੰਦੇ ਵੀ ਇਹ ਪਾਲਿਸੀ ਗਲਤ ਆ, ਵੀ ਇਹਨੂੰ ਜਿਹੜੀ ਆ ਰੱਦ ਕੀਤਾ ਜਾਵੇ। ਸਾਨੂੰ ਬੜਾ ਇਸ ਗੱਲ ਦਾ ਅਫਸੋਸ ਹੁੰਦਾ। ਚਲੋ ਜੇ ਉਹ ਨਹੀਂ ਕਹਿੰਦੇ ਤਾਂ ਮੁੱਖ ਮੰਤਰੀ ਸਾਹਿਬ ਤੁਹਾਡੇ ਨਿਊਜ਼ ਚੈਨਲ ਵੀ ਦੇਖਦੇ ਆ, ਰੋਜ਼ ਅਖਬਾਰਾਂ ਵੀ ਪੜ੍ਹਦੇ ਆ ਵੀ ਇਹ ਕਿਸਾਨ ਆ ਜਿਹੜੇ ਸੜਕਾਂ ਤੇ ਬੈਠੇ ਆ ਰੋਜ਼ ਵਿਰੋਧ ਕਰ ਰਹੇ ਆ ਵੀ ਜੇ ਪਾਲਿਸੀ ਮਾੜੀ ਆ ਤਾਂ ਨਹੀਂ ਇਹਨਾਂ ਨੂੰ ਚੰਗੀ ਲੱਗਦੀ ਤਾਂ ਮੈਂ ਰੱਦ ਕਰ ਦੇਵਾਂ। ਜੇ ਮੁੱਖ ਮੰਤਰੀ ਨੇ ਪੰਜਾਬ ਦੇ ਹਿੱਤਾਂ ਲਈ ਕੋਈ ਫੈਸਲੇ ਲੈਣੇ ਆ, ਜੇ ਉਹ ਕਿਸਾਨੀ ਬਰਬਾਦ ਕਰਨ ਲਈ ਉਹ ਫੈਸਲੇ ਲੈ ਰਿਹਾ ਤਾਂ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੈਂ ਗਲਤ ਕਰ ਰਿਹਾ। ਪਰ ਉਹਨਾਂ ਨੂੰ ਇਹੋ ਜਿਹੇ ਫੈਸਲੇ ਲੈਣੇ ਨਹੀਂ ਚਾਹੇ ਦਿੱਲੀ ਦੇ ਕਹਿਣ, ਚਾਹੇ ਕੋਈ ਵੀ ਕਵੇ ਆ ਕੇ। ਜੇ ਇੰਨੀ ਜ਼ਿਆਦਾ ਟੈਨਸ਼ਨ ਬਣੀ ਹੋਈ ਹੈ ਕਿਸਾਨਾਂ ਦੇ ਵਿੱਚ ਤਾਂ ਫਿਰ ਸਰਕਾਰ ਇਸ ਨੂੰ ਰੱਦ ਕਿਉਂ ਨਹੀਂ ਕਰ ਦਿੰਦੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ? ਪਰ ਇਹ ਸਾਰੇ ਦੇ ਵਿੱਚ ਜੇ ਸਰਕਾਰ ਕਿਸੇ ਵੀ ਹੀਲੇ ਵਸੀਲੇ ਕਿਸਾਨਾਂ ਦੇ ਜ਼ਮੀਨਾਂ ਦੇ ਵਿੱਚ ਪੈਰ ਪਾਉਣਾ ਚਾਹੁੰਦੀ ਹੈ, ਪੈਰ ਪਾ ਲੈਂਦੀ ਹੈ, ਤਾਂ ਕਿਹੋ ਜੀ ਤਿਆਰੀ ਹੈਗੀ ਕਿਸਾਨਾਂ ਦੀ? ਪੈਰ ਪਾਣ ਕੇ ਝਾਕਣ ਵੀ ਨਹੀਂ ਦਿੰਦੇ ਜੀ। ਜੇ ਝਾਕਣ ਤੇ ਵੀ ਇਹਨਾਂ ਦੀਆਂ ਅੱਖਾਂ ਅਸੀਂ ਕੱਢ ਦਾਂਗੇ, ਪੈਰ ਪਾਉਣਾ ਤਾਂ ਦੂਰ ਦੀ ਗੱਲ ਆ। ਪਰ ਅਸੀਂ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਵੜ ਨਹੀਂ ਦੇਵਾਂਗੇ, ਚਾਹੇ ਸਾਨੂੰ ਕੁਝ ਵੀ ਕਰਨਾ ਪਵੇ, ਕੋਈ ਸੰਘਰਸ਼ ਕਰਨਾ, ਸ਼ਹੀਦੀਆਂ ਦੇਣੀਆਂ ਪਵੇ, ਫਿਰ ਕਿਉਂਕਿ ਸਾਡਾ ਤਾਂ ਜਿਹੜੀ ਕੌਮ ਆ ਸ਼ਹੀਦਾਂ ਦੀ ਕੌਮ ਆ। ਅਸੀਂ ਹੱਕ ਸੱਚ ਲਈ ਹਮੇਸ਼ਾ ਲੜਦੇ ਰਹੇ ਹਾਂ, ਲੜਦੇ ਰਹਾਂਗੇ। ਅਸੀਂ ਨਾ ਜ਼ੁਲਮ ਕਰਨਾ ਤੇ ਨਾ ਜ਼ੁਲਮ ਸਹਿਣਾ, ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਗੱਲ ਕਹੀ ਸੀ। ਅੱਛਾ, ਵਿਧਾਨ ਸਭਾ ਦੇ ਵਿੱਚ ਤੁਹਾਡਾ ਰਿਪਰੈਜ਼ੈਂਟੇਟਿਵ ਹੁੰਦਾ ਹੈ, ਤੁਹਾਡਾ ਐਮਐਲਏ। ਤੁਸੀਂ ਉਸ ਐਮਐਲਏ ਨੂੰ ਕਿਸੇ ਤਰੀਕੇ ਦਾ ਸੰਦੇਸ਼, ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਫਿਰ ਪੂਰਨ ਤੌਰ ਤੇ ਬਾਈਕਾਟ ਹੀ ਹੈ? ਅਸੀਂ ਜੀ ਜਦੋਂ 7 ਤਰੀਕ ਨੂੰ ਧਰਨਾ ਲਾਇਆ ਸੀ, ਅਸੀਂ ਸਾਰਿਆਂ ਨੂੰ ਕਿਹਾ ਸੀ ਵੀ ਇਸ ਦੇ ਵਿੱਚ ਆਓ, ਆ ਕੇ ਸਾਰੀਆਂ ਪਾਰਟੀਆਂ ਨੂੰ ਸੁਨੇਹਾ ਦਿੱਤਾ ਸੀ। ਇੱਕ ਆਮ ਆਦਮੀ ਪਾਰਟੀ ਤੋਂ ਬਿਨਾਂ ਸਾਰੀਆਂ ਪਾਰਟੀਆਂ ਉਸ ਦੇ ਵਿੱਚ ਆਏ ਸੀ। ਅਕਾਲੀ ਦਲ ਵੀ ਆਇਆ ਸੀ, ਕਾਂਗਰਸ ਵੀ ਆਈ ਸੀ, ਬੀਜੇਪੀ ਵੀ ਆਈ ਸੀ, ਸਾਰਿਆਂ ਨੇ ਸਮਰਥਨ ਦਿੱਤਾ। ਉਹਦੇ ਸਾਡੇ ਐਮਐਲਏ ਨੂੰ ਆਉਣਾ ਚਾਹੀਦਾ ਸੀ, ਫਰਜ਼ ਬਣਦਾ ਸੀ ਵੀ ਤੁਹਾਡੀ ਸਾਰਿਆਂ ਦੀ ਆਵਾਜ਼ ਆ, ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਦੱਸਾਂ। ਜਾਂ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉੱਥੇ ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ। ਪਰ ਇਹ ਕਿਸੇ 93 ਨੇ ਨਹੀਂ ਇਹ ਗੱਲ ਕੀਤੀ, ਪੂਰੇ ਪੰਜਾਬ ਦੇ ਵਿੱਚੋਂ 92 93 ਨੇ ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ। ਉਹ ਤਾਂ ਸਮਾਂ ਕਹਿ ਰਹੇ ਆ ਸਾਰੇ ਮੰਤਰੀ, ਜਿਵੇਂ ਮੁੰਡੀਆਂ ਸਾਹਿਬ ਦੱਸਿਆ ਵੀ ਇਹ ਤਾਂ ਪਾਲਿਸੀ ਬਹੁਤ ਵਧੀਆ। ਮੁੰਡੀਆਂ ਸਾਹਿਬ ਉਹ ਟਕਰਾਅ ਦਾ ਰਾਹ ਚੁਣ ਰਹੇ, ਟਕਰਾਅ ਦੀ ਚੁਣ ਰਹੇ। ਮੁੰਡੀਆਂ ਸਾਹਿਬ ਆਪਣੀ ਜ਼ਮੀਨ ਦੇਣ ਜੀ, ਜੇ ਚੰਗੀ ਆ। ਇਹਨਾਂ ਕੋਲੇ 100 150 ਏਕੜ ਆ, ਗੱਜਣ ਮਾਜਰਾ ਸਾਹਿਬ ਕੋਲੇ 150 200 ਕਿੱਲਾ ਵਾ। ਇਹ ਆਪਣੀ ਪਾਲਿਸੀ ਲੈਣ, ਕਰੋੜਾਂ ਰੁਪਈਆ ਬਣਾਉਣ। ਸਾਨੂੰ ਤਾਂ ਕਰੋੜਾਂ ਦੀ ਲੋੜ ਹੀ ਨਹੀਂ, ਅਮੀਰ ਹੋ ਜਾ। ਹਾਂਜੀ, ਸਾਨੂੰ ਨਹੀਂ ਲੋੜ ਕਰੋੜਾਂ ਦੀ। ਸਾਨੂੰ ਤਾਂ ਇਹ ਆ ਵੀ ਪ੍ਰਮਾਤਮਾ ਨੇ ਜਿਹੜਾ ਸਾਨੂੰ ਰੱਖਿਆ ਵਾ ਵਧੀਆ, ਅਸੀਂ ਆਪਦੀ ਰੋਟੀ ਖਾ ਰਹੇ ਹਾਂ, ਆਪਣੇ ਬੱਚੇ ਪਾ ਰਹੇ ਹਾਂ, ਆਪਣਾ ਸਮਾਜ ਦੇ ਵਿੱਚ ਵਧੀਆ ਰਹੇ ਹਾਂ। ਸਾਨੂੰ ਕਾਸੇ ਦੀ ਲੋੜ ਦੀ ਕਰੋੜਾਂ ਦੀ। ਇਹਨਾਂ ਨੂੰ ਕਰੋੜਾਂ ਦੀ ਲੋੜ ਆ ਤਾਂ ਆਪਣੀਆਂ ਜ਼ਮੀਨਾਂ ਦੇ ਦੇਣ। ਬਹੁਤ ਬਹੁਤ ਧੰਨਵਾਦ, ਧੰਨਵਾਦ, ਸ਼ੁਕਰੀਆ। ਸੋ ਇਹ ਸਨ ਬਾਈ ਦਿਦਾਰ ਢਿੱਲੋਂ ਹੋਣੀ, ਜਿਨ੍ਹਾਂ ਦੀ ਜ਼ਮੀਨ ਵੱਡੇ ਪੱਧਰ ਤੇ ਆ ਰਹੀ ਹੈ। ਕਿੰਨੇ ਏਕੜ ਤੁਸੀਂ ਦੱਸਿਆ ਸੀ? 16 ਏਕੜ ਜ਼ਮੀਨ ਸਾਡੀ, ਮੇਰੀ ਆਪ ਦੀ। ਸਾਡੀ ਕੁੱਲ ਤੁਹਾਡੇ 511 ਏਕੜ। 511 ਏਕੜ 511 ਏਕੜ ਇਹਨਾਂ ਦੇ ਜਗਰਾਉਂ ਹਲਕੇ ਦੇ ਆਲੇ ਦੁਆਲੇ ਦੇ ਪਿੰਡਾਂ ਦੀ ਇਸ ਨੀਤੀ ਦੇ ਤਹਿਤ ਜ਼ਮੀਨ ਆ ਰਹੀ ਹੈ। ਸੰਘਰਸ਼ ਦਾ ਰਾਹ ਉਹਨਾਂ ਨੇ ਦੱਸ ਹੀ ਦਿੱਤਾ, ਕੀ ਹੋਇਆ ਹੁਣ ਤੱਕ ਉਹ ਵੀ ਚਾਨਣਾ ਪਾਇਆ। ਤੁਹਾਨੂੰ ਗੱਲਬਾਤ ਕਿਹੋ ਜੀ ਲੱਗੀ ਜ਼ਰੂਰ ਦੱਸਿਓ, ਵਿਚਾਰ ਰਾਏ ਟਿੱਪਣੀਆਂ ਸਾਂਝੀਆਂ ਕਰਿਓ। ਧੰਨਵਾਦ, ਸਤਿ ਸ਼੍ਰੀ ਅਕਾਲ।